ਆਜੋ ਓਏ ਆਜੋ ਤੂੰ ਦੱਸ ਤੇ ਸਹੀ ਆਪਾਂ ਕਿਤੇ ਪਰਾਉਣੇ ਚੱਲੇ ਆਂਗਾ। ਓਏ ਬਬਲੂ ਤੇਰੇ ਮੈਂ ਦੱਸਦਾ ਇੱਧਰ ਆ ਯਾਰ। ਇਮਲੀ ਆ ਜਾ ਮੇਰੇ ਮਗਰ ਆਓ। ਉਹ ਸਾਡਾ ਬੈਗ ਤੁਸੀਂ ਕਾਹਤੋਂ ਫੜਿਆ ਵਾ? ਉਹ ਤੁਹਾਨੂੰ ਮੈਂ ਕਿਤੇ ਮਾੜੀ ਜਗ੍ਹਾ ਤੇ ਨਹੀਂ ਚੱਲਾਂ। ਹਾਂ ਆਹੋ ਤੈਨੂੰ ਪਤਾ ਮੈਂ ਇੱਧਰ ਓਏ ਹਾਏ ਤੂੰ ਸਾਡਾ ਯਾਰ ਆ ਚੰਗਾ, ਚੱਲਾਂਗੇ ਆਪਾਂ ਚੰਗੀ ਜਗ੍ਹਾ ਤੇ ਹੀ ਆ। ਗੱਲ ਪਤਾ ਕੀ ਆ ਬਬਲੂ? ਉਹ ਗੱਲ ਜਿਹੜੀ ਵੀ ਆ ਦੱਸ ਤੇ ਸਹੀ ਯਾਰ, ਤੂੰ ਬਿਲਕੁਲ ਹੀ ਘਰੋਂ ਕਿਦਾਂ ਤਿਆਰੀ ਕੀਤੀ ਆ? ਮੈਨੂੰ ਜੁੱਤੀ ਵੀ ਨਹੀਂ ਦੂਜੀ ਪਾਉਣ ਦਿੱਤੀ, ਜੁੱਤੀ ਵੀ ਮੈਂ ਚੱਪਲ ਪਾਈ ਆ। ਓਏ ਜੁੱਤੀ ਪਵਾਉਣ ਲੱਗਾ ਮੈਂ, ਇੱਧਰ ਆ। ਆਏ ਦੱਸੇ ਯਾਰ ਤੂੰ ਸਾਨੂੰ ਕਿੱਥੇ ਲੈ ਕੇ ਚੱਲਾ? ਓਏ ਆਓ ਤੇ ਸਹੀ। ਲੱਗਦਾ ਆਪਾਂ ਪਰਾਉਣੇ ਚੱਲੇ ਕਿਤੇ ਹੋਰ ਦੇ ਘਰ। ਅੱਗੇ ਵੀ ਪਰਾਉਣੇ ਸੀ ਇਹਦੇ ਕੋ। ਓਏ ਆਜੋ ਅੱਗੇ ਤੇ ਆਓ ਜਰਾ। ਉਹ ਦੱਸੇਗਾ ਤੇ ਫੇਰ ਹੀ ਆ। ਸਾਹ ਚੜਾਤਾ ਤੂੰ ਸਾਨੂੰ। ਓਏ ਮੈਂ ਦੱਸਦਾ ਤੁਹਾਨੂੰ। ਆਜੋ ਇੱਥੇ ਆਓ, ਬਵੋ ਜਰਾ। ਆ ਲੋ ਫੜੋ ਬੈਗ ਆਪਣਾ। ਓਏ ਆ ਜਾ ਇਮਲੀ। ਸਮਝ ਨਹੀਂ ਲੱਗੀ ਯਾਰ ਇੱਥੇ ਆਉਣ ਦੀ। ਰਹਿ ਗਏ 15 ਮਿੰਟ। ਉਹ ਕਿਤੇ ਫਰਾਉਣ ਲੈ ਜਾਣਾ ਸੀ, ਮੈਨੂੰ ਦੱਸਦਾ ਸੀ ਜੇ ਮੈਂ ਨਹਾ ਹੀ ਲੈਂਦਾ ਭਲਿਆ। ਉਹ ਨਹੀਂ ਫਰਾਉਣਾ ਤਰਾਉਣਾ। ਇਮਲੀ ਸ਼ਹਿਰ ਵੇਖਦਾ ਏ। ਗੈਸ ਹੋਈ ਆ ਤੈਨੂੰ? ਪਿੰਡੋਂ ਕਦੀ ਬਾਹਰ ਹੀ ਨਹੀਂ ਨਿਕਲਿਆ ਡੇਰੀ। ਓਏ ਇਮਲੀ ਜੁੱਤੀ ਤੇ ਲਾ ਲਾ। ਕਲੀਨ ਵਿਛਾਇਆ ਇੱਥੇ ਤੂੰ? ਪਾਰਕ ਚ ਕਿੱਥੇ ਫੁੱਟਪਾਥ ਤੇ ਬਿਠਾਤਾ ਸਾਨੂੰ ਲਿਆ ਕੇ। ਉਹ ਵੀਰਿਆ ਪਤਾ ਕੀ ਆ, ਤੂੰ ਤੇ ਐਂ ਜੀ ਤੇ ਜਾਗਾ ਬਾਗਾ ਕਰਨ। ਸ਼ਹਿਰਾਂ 'ਚ ਜਦੋਂ ਇਹੋ ਜੀ ਜਗ੍ਹਾ ਤੇ ਬਈਦਾ ਨਾ, ਉਦੋਂ ਫਿਰ ਗੱਡੀ ਆਉਂਦੀ ਸੋਹਣੀ ਵੱਡੀ, ਉਹਦੇ 'ਚ ਬਹਿ ਕੇ ਜਾਈ। ਉਹ ਘਰੇ ਚੱਲਦੇ ਉੱਥੇ ਐਲਸੀਡੀ ਤੇ ਬੈਠੇ ਫਿਲਮ ਦੇਖਣ ਡਏ ਸੀ। ਅੱਗੇ 70 ਫਿਲਮਾਂ ਤੁਸੀਂ ਦੇਖ ਲਈਆਂ। ਕਦੋਂ ਦੇ ਆਏ ਤੁਸੀਂ ਇਮਲੀ? ਵੀਰੇ ਤੈਨੂੰ 17 ਦਿਨ ਹੋ ਗਏ, ਤੋਂ 10 ਦਿਨ ਪਹਿਲੇ ਤਾਂ ਤੁਸੀਂ ਘਰ ਆਏ। ਯਾਰ ਨਹੀਂ ਲੱਭਦੇ ਸੋਹਣੀ ਭਾਜੀ, ਯਾਰ ਨਹੀਂ ਲੱਭਦੇ। ਉਹ ਭਰਾਵਾ ਮੈਨੂੰ ਤੇ ਨਾ ਹੀ ਲੱਭਣ ਤੇ ਚੰਗਾ ਵਾ, ਇਹਨੂੰ ਹੀ ਲੱਭੀ ਜਾਣ। ਹੁਣ ਗੱਲ ਕੀ ਹੈ ਇਹਦੇ ਵਿੱਚ ਹੈ ਬਬਲੂ? ਗੱਲ ਇਹ ਆ ਵੀ ਤੋਂ 10 ਦਿਨ ਪਹਿਲੇ ਤੇ ਤੁਸੀਂ ਘਰ ਰਹਿਣ ਡਏ ਆਹੋ। ਆ। ਤੂੰ ਆਪਣਾ ਦੋਸਤ ਵੀ ਲੈ ਆ। ਇਦਾਂ ਦੇ ਦੋਸਤ ਘਰਾਂ 'ਚ ਨਹੀਂ ਲੈ ਕੇ ਆਈ ਤੇ। ਹੁਣ ਮੈਨੂੰ ਪਤਾ ਵੀ ਤੇ ਲੱਗੇ ਅਸਲ 'ਚ ਗੱਲ ਕੀ ਆ। ਗੱਲ ਬਬਲੂ ਇਹ ਆ ਹਾਂ ਕਿ ਬਾਬੂ ਦੇਖ, ਤੋਂ 10 ਦਿਨ ਪਹਿਲੇ ਤੇ ਤੁਸੀਂ ਘਰ ਆਏ ਆ। ਆਹੋ ਤੋਂ ਨਾਲ ਆਪਣਾ ਤੂੰ ਦੋਸਤ ਵੀ ਲੈ ਆ। ਫੇਰ ਓਏ ਘਰਾਂ 'ਚ ਇਦਾਂ ਨਹੀਂ ਲਿਆਈਦਾ ਦੋਸਤਾਂ ਨੂੰ। ਓ ਸ਼ਰੀਫ ਆਦਮੀ ਐ, ਇਮਲੀ ਵਰਗਾ ਬੰਦਾ ਨਹੀਂ ਹੈ ਦੁਨੀਆ ਤੇ ਕੋਈ। ਮੇਰੀ ਗੱਲ ਕਰ ਹੌਲੀ। ਤੂੰ ਵੀ ਸ਼ਰੀਫ ਆ, ਤੂੰ ਕਿਹੜਾ 7 ਬੰਦੇ ਮਾਰੇ? ਤੇ ਹੁਣ ਰੌਲਾ ਕੀ ਆ? ਅਸੀਂ ਕਿੱਧਰ ਆ ਆਪਾਂ? ਉਹ ਰੌਲਾ ਇਹ ਵੀ ਤੇਰੀ ਭਰਜਾਈ ਦਾ ਫੋਨ ਆਇਆ ਸੀ। ਲੈ ਉਹ ਦੁਆ ਸਲਾਮ ਦੇਣਾ ਸੀ ਉਹਨੂੰ, ਕਹੀ ਬਬਲੂ ਤੈਨੂੰ ਦੁਆ ਸਲਾਮ ਦਿੰਦਾ ਸੀ। ਮੇਰੀ ਗੱਲ ਕਰਨ ਦਾ ਉਹਨਾਂ ਉਹ ਤੁਹਾਡੀ ਵਜ੍ਹਾ ਤੋਂ ਘਰੋਂ ਚਲ ਗਈ ਆ। ਉਹ ਈਦ ਵਾਲੇ ਦਿਨ ਦੀ ਗਈ, ਮੁੜ ਕੇ ਆਈ ਨਹੀਂ ਵਾਪਸ। ਆਉਣਾ ਉਹਨੇ ਕੀ ਆ? ਉਹ ਪਰਾਉਣਾ 1 ਦਿਨ ਦਾ ਹੁੰਦਾ, 2 ਦਿਨ ਦਾ, 3 ਦਿਨ ਦਾ। ਅਸੀਂ ਤੋਂ 10 ਦਿਨ ਪਹਿਲੇ ਆਏ ਆ। ਹਫਤਾ ਈਦ ਨੰਗੀ ਨੂੰ ਹੋ ਗਿਆ, 15 ਦਿਨ ਹੋ ਗਏ ਇੱਥੇ ਘਰ ਬੈਠੇ। ਤੇ ਫੇਰ ਕੀ ਆ ਯਾਰ, ਕਿਤੇ ਬਾਰ-ਬਾਰ ਆ ਹੁੰਦਾ, ਕੰਮਾਂ 'ਚੋਂ ਟਾਈਮ ਲੱਗਦਾ ਕਿਤੇ। ਓਏ ਬਬਲੂ 10 ਸਾਲਾਂ ਬਾਅਦ ਮਿਲਣ ਆਈ ਤੈਨੂੰ। ਉਹ ਤੂੰ ਮੇਰਾ ਭਰਾ ਵਾ ਬਬਲੂ, ਜੰਮ ਆ। ਉਹ ਲੇਕਿਨ ਘਰਾਂ ਦੀਆਂ ਥੋੜੀਆਂ ਮਜਬੂਰੀਆਂ ਸਮਝੀਦੀਆਂ ਹੁੰਦੀਆਂ ਵਾ। ਉਹ ਇੰਨੀ ਦੇਰ ਤੈਨੂੰ ਪਤਾ ਕਿ ਸ਼ਹਿਰੀ ਕੁੜੀ ਆ, ਨਹੀਂ ਬਰਦਾਸ਼ਤ ਕਰਦੀ। ਜੰਮ ਆ ਵੀ। ਇੱਕ ਵਾਰੀ ਜੰਮੇ ਸੀ ਉਦੋਂ ਵੀ ਸੁਣਿਆ ਦਾਦੀ ਨੇ ਪਤੀਲਾ ਵੇਚ ਕੇ ਦਾਈ ਨੂੰ ਪੈਸੇ ਦਿੱਤੇ ਮੇਰੇ। ਉਹਨੇ ਤੇਰੇ ਪੈਸੇ ਦੀ ਤੇ ਦਾਈ ਕੋ ਧਾਰੇ ਲਏ ਸੀ ਤੂੰ? ਉਹ ਨਹੀਂ, ਜ਼ਾਹਰ ਆ ਵੀ ਉਹ ਦਾਈ ਨੂੰ ਤੇ ਦੇਣੀ ਪੈਂਦੀ। ਹੁਣ ਤੂੰ ਫੇਰ ਕਹਿੰਦਾ ਜੰਮ ਆ। ਉਹ ਹੁਣ ਤੇਰੀ ਖਾਤਰ ਇਹਦੀ ਜੰਮਦੇ ਹੀ ਫਿਰੀਏ। ਨਹੀਂ ਉਹਦਾ ਤੇਰਾ ਦੋਸਤ ਵੀ ਚੰਗਾ, ਉਹ ਤੇ ਗੱਲ ਸਮਝੀਦੀ ਹੁੰਦੀ। ਉਹ ਹੁਣ ਇਹਦਾ ਮਤਲਬ ਕਿ ਤੂੰ ਆ ਬੈਗ ਸ਼ੈਗ ਲੈ ਕੇ ਤੇ ਕਿਹੜੇ ਚੱਕਰ 'ਚ ਆਇਆ ਤੂੰ? ਬਬਲੂ ਪਤਾ ਕੀ ਗੱਲ ਸਮਝੀਦੀ ਹੁੰਦੀ ਆ। ਹੁਣ ਉਹ ਗੱਲ ਕੀ ਸੁਣਨੀ, ਮੇਰਾ ਯਾਰ ਇਮਲੀ ਕੀ ਸੋਚੂਗਾ? ਇਮਲੀ ਕੋ ਤੂੰ ਸੋਚਣ ਡਿਆ? ਮੈਂ ਵੀਰੇ ਕੀ ਸੋਚਣਾ। ਆ ਜਾ ਬਹਿ ਜਾ ਫਿਰ ਤੂੰ। ਯਾਰ ਫਿਰ ਤੁਸੀਂ ਇੱਥੇ ਬਹਿ ਕੇ ਗੱਲਬਾਤ ਕਰੋ, ਮੈਂ ਚੱਲਾਂ। ਮੈਂ ਫਿਲਮ ਮੇਰੀ ਰਹਿੰਦੀ ਦੇਖਣ ਵਾਲੀ, ਉਹ ਐਲਸੀਡੀ ਤੇ ਉਦਾਂ ਹੀ ਲੱਗੀ। ਓਏ ਇੱਕ ਮਿੰਟ ਇਮਲੀ ਬਾਬੂ, ਇੱਥੇ ਬਹਿ ਜਰਾ, ਮੈਂ ਤੈਨੂੰ ਸਮਝਾਉਂਦਾ। ਇੱਥੇ ਬਹਿ। ਤੇਰੀ ਫਿਲਮ ਮੈਂ ਦਿਖਾ ਦੂੰਗਾ ਤੈਨੂੰ। ਉਹ ਭਾਜੀ ਘੰਟੇ ਦੀ ਫਿਲਮ ਰਹਿ ਗਈ, ਤੁਸੀਂ ਕਿੱਥੇ ਚੁੱਕ ਲਿਆਂਦਾ ਵਾ? ਦੇਖੋ ਕਿੱਦਾਂ ਸ਼ੋਰ ਪੈਣ ਡਿਆ ਗੱਡੀਆਂ ਦਾ। ਸ਼ੋਰ ਪੈਂਡ, ਤੂੰ ਕਿਹੜਾ ਇੱਥੇ ਕਿਤੇ ਫਿਲਮ ਲਿਖਣ ਡਿਆ ਵਾ? ਸਕੂਨ ਨਾਲ ਬਹਿ ਜਾ ਜਰਾ। ਉੱਥੇ ਮੇਰੇ ਕੋਲ ਆਈ ਤੂੰ ਪਿੰਡ, ਬਬਲੂ ਨੂੰ ਵੀ ਨਾਲ ਲੈ ਕੇ। ਬਬਲੂ ਮੇਰੇ ਕੋਲ 6-6 ਮਹੀਨੇ ਰਹਿ ਕੇ ਜਾਂਦਾ ਵਾ। ਗੁੜ ਘਰ ਦਾ, ਕਣਕ ਘਰ ਦੀ, ਚੌਲ ਘਰ ਦੇ, ਮੱਖਣ ਘਰ ਦਾ, ਲੱਸੀ ਘਰ ਦੀ। ਅੱਛਾ ਪ੍ਰਾਹੁਣੇ ਨੂੰ ਰਜਾਰ ਜਾ ਕੇ ਇਦਾਂ ਦਾ ਕਹਿੰਦਾ ਪ੍ਰਾਹੁਣਾ ਪਾਟਣ ਵਾਲਾ ਹੋ ਜਾਂਦਾ। ਓਏ ਨਾ ਪਾੜਨਾ ਵਾ ਪ੍ਰਾਹੁਣਾ ਵਾ ਕਿ ਕੱਛਾ ਵਾ ਪਾਟਣ ਵਾਲਾ ਹੋ ਜਾਂਦਾ। ਓਏ ਆ ਮੇਰੇ ਤੇ ਇਮਲੀ ਦੇ ਕੱਪੜੇ ਪਾਏ ਵਿੱਚ ਧੋਬੀ ਨੂੰ ਦੇਣ ਚੱਲੇ ਆਪਾਂ। ਓਏ ਉਹਨੇ ਵੀ ਆਪਾਂ ਘਰ ਆਪ ਤੋਂ ਲੈਣੇ। ਇੱਕ ਮਿੰਟ ਇਮਲੀ, ਮੇਰੇ ਘਰ ਨਾ ਧੋਵੋ। ਤੂੰ ਨਾ ਧੋਵੀ, ਤੂੰ ਭਰਾ ਵਾ ਸਾਡਾ, ਤੂੰ ਸੇਵਾ ਕਰ ਸਾਡੀ। ਮੈਂ ਕੱਪੜੇ ਆਪੇ ਧੋ ਲੈਣੇ ਆ। ਓਏ ਬਬਲੂ ਪਤਾ ਕੀ ਆ ਬਾਬੂ, ਇਹ ਕੱਪੜੇ ਤੁਹਾਡੇ ਹੀ ਆ, ਨਾ ਅਸੀਂ ਧੋਬੀ ਦੇ ਚੱਲੇ ਆ। ਮੈਂ ਤੁਹਾਨੂੰ ਹੋ ਗਿਆ ਕਿਹਾ ਤੁਸੀਂ ਨਿਆਣੇ ਨਹੀਂ ਹੈਗੇ, ਬਾਲ ਬੱਚੜਦਾਰ ਆ। ਗੱਲ ਸਮਝਣ ਦੀ ਕੋਸ਼ਿਸ਼ ਕਰੀਦੀ ਆ। ਉਹ ਮੈਂ ਦੱਸ ਕੇ ਆਇਆ ਘਰ ਕਿ ਮੈਂ ਸੋਹਣੀ ਕੋ ਚੱਲਾ, ਬਬਲੂ ਦੇ ਨਾਲ ਚੱਲਾਂ ਵਾ। ਆਹੋ ਅਸੀਂ ਦੱਸ ਕੇ ਆਏ ਉਹਨਾਂ ਕਿਹਾ ਜਾਓ ਮਹੀਨੇ 4 ਰਹੇ ਹੋ ਤੁਸੀਂ, ਤੇ ਗਰਮੀਆਂ ਕੱਢਣ। ਬਬਲੂ ਤੇਰੀ ਭਰਜਾਈ ਨਾਰਾਜ਼ ਹੋਈ ਆ ਇਸੇ ਵਜ੍ਹਾ ਤੋਂ ਵੀ। ਉਹਨੂੰ ਮਨਾ ਲਿਆਨੇ ਆ। ਲੈ ਮੈਂ ਜਨਾਨੀ ਉਹਦੇ ਮਹੱਲੇ 'ਚ ਕਿਸੇ ਵੀ ਜਨਾਨੀ ਲੜਦੀ, ਅਗਲੇ ਮੈਨੂੰ ਲੈ ਕੇ ਜਾਂਦੇ, ਕਹਿੰਦੇ ਬਬਲੂ ਨੂੰ ਲੈ ਕੇ ਜਾਓ। ਉਹ ਕਹਿੰਦੇ ਗੱਲ 'ਚ ਤਾਰੀ ਦੀ ਆ ਜੀ, ਫਰੇਮ 'ਚ ਬੁੱਢੀ ਤਾਰੀ ਦੀ, ਬੁੱਢੀ ਵਾਪਸ ਆ ਜਾਂਦੀ। ਉਹ ਕਿਹਨੂੰ ਮਨਾਉਣ ਦੀ ਗੱਲ ਕਰਨ ਡਿਆ? ਇਮਲੀ ਭਰਜਾਈ ਤੁਹਾਡੀ ਨੂੰ। ਭਰਜਾਈ ਰੁੱਸ ਕੇ ਗਈ ਆ? ਆਹੋ ਉੱਠ, ਪਹਿਲਾਂ ਉਹਨੂੰ ਮਨਾਉਣਾ, ਬਾਅਦ 'ਚ ਕੰਮ ਕਰਨਾ। ਹਾਂ ਚਲੋ ਚੱਲੀਏ। ਇੱਕ ਮਿੰਟ ਓਏ ਬਬਲੂ ਇੱਥੇ ਬਵੋ ਜਰਾ। ਇਮਲੀ ਸਾਹਿਬ ਓ ਯਾਰ ਇੱਕ ਮਿੰਟ। ਉਹ ਭਰਜਾਈ ਇੰਨੀ ਵੀ ਲੜ ਕੇ ਨਹੀਂ ਗਈ ਜਿੰਨੇ ਤੁਸੀਂ। ਅਸੀਂ ਤਾਂ ਭਾਬੀ ਦੇ ਹੱਥ ਦੀਆਂ ਰੋਟੀਆਂ ਖਾਂਦੀਆਂ ਵਾ, ਬੜੇ ਮਜ਼ੇ ਆਏ ਆ। ਹੁਣ ਉਹਦੇ ਹੱਥ ਦੀਆਂ ਚਪੇੜਾਂ ਨਾ ਖਾ ਲਿਓ ਕਿਤੇ।
ਓਏ ਭਰਜਾਈ ਜਿਹੜੀ ਹੁੰਦੀ ਆ ਮਾਵਾਂ ਬਜਾ ਹੁੰਦੀ ਆ, ਛੋਟੀ ਭਰਜਾਈ ਨੋਵਾਂ ਬਜਾ ਹੁੰਦੀ ਆ, ਉਹ ਤੂੰ ਛੱਡ ਦੇ ਮਾਰ ਲੈਂਦੇ ਉਹਨੂੰ। ਓਏ ਪਾਗਲ ਬਬਲੂ ਕੋ ਗੱਲ ਸਮਝੀ ਦੀ ਹੁੰਦੀ ਉਹ ਆ। ਗੱਲ ਕੀ ਸਮਝੀ ਜਾ ਤੂੰ, ਦਿਲ ਤੋੜ ਦਿੱਤਾ ਕਿਤੇ ਬਾਰ-ਬਾਰ ਕੰਮਾਂ ਚੋਂ ਨਿਕਲ ਹੁੰਦਾ। ਯਾਰ ਤੁਸੀਂ ਇੱਥੇ ਬਹਿ ਕੇ ਗੱਲ ਕਰ ਲਈਓ, ਮੈਂ ਫਿਲਮ ਦੇ ਵਿੱਚ ਓਏ ਇੱਕ ਜਾਣੀ ਮਿੰਟ, ਯਾਰ। ਉਹ ਫਿਲਮ ਠਹਿਰ ਜਾ। ਫਿਲਮ ਕਿਤੇ ਤੂੰ ਸਾੜੀਆਂ ਆਇਆ ਉਸ ਫਿਲਮ ਉਹ ਚ ਥੋੜੀ ਫਿਕਰ ਪਈ। ਜਿਹੀ ਤਾਂ ਫਿਲਮ ਆ ਯਾਰ। ਐਡਾ ਸੋਹਣਾ ਤੇਰਾ ਮਕਾਨ ਆ, ਕਿਤੇ ਏਸੀ ਉਹ ਠੰਡੀ ਮਸ਼ੀਨ ਜਿਹੜੀ ਲਾਈ ਉਹਦਾ ਤੇ ਸਭ ਤੋਂ ਵੱਡੀ ਗੱਲ ਆ ਕਿ ਮੈਂ ਪਹਿਲਾ ਘਰ ਦੇਖਿਆ ਜਿੱਥੇ ਸੂਰਜ ਆਉਂਦਾ ਹੀ ਨਹੀਂ ਇੰਨੀ ਗਰਮੀ 'ਚ। ਓਏ ਠੰਡਾ ਠੰਡਾ ਘਰ ਉਹਦੇ ਤੇਰਾ। ਵਿੱਚ ਸੂਰਜ ਵੀ ਨਹੀਂ ਆਉਂਦਾ, ਤੇਰਾ ਫੇਰ ਬੇੜਾ ਗਰਕ ਹੋਇਆ। ਓਏ ਆ ਪਿੰਡ ਦਾ ਹੀ ਬੇੜਾ ਗਰਕ ਹੋਇਆ, ਇੱਥੇ ਤੇ ਫੇਰ ਨਿਖਰ ਗਿਆ ਤੇ ਦੇਖਦਾ ਨਹੀਂ, ਕਿੰਨੀ ਦੇਰ ਦੇਖਦਾ ਨਹੀਂ ਸੀ ਇਹ। ਉਹ ਤੂੰ ਮੈਨੂੰ ਸਿਰਫ 1 ਮਹੀਨਾ ਹੋਰ ਆਪਣੇ ਕੋਲ ਰੱਖ, ਮੈਂ ਦੇਖ ਕਰੀਮਾ ਲਾ ਲੈ ਇੱਥੇ ਕਿਦਾਂ ਦਾ ਚਿੱਟਾ ਹੋਣਾ, ਲੋਕਾਂ ਨੇ ਪਛਾਣਨਾ ਨਹੀਂ ਹੈਗਾ ਮੈਨੂੰ। ਤੈਨੂੰ ਮੈਂ ਕੱਲ ਹੀ ਕੋਲ ਰੱਖਾਂ ਭਰਾਵਾ। ਯਾਰ ਤੂੰ ਭਰਾ ਵਾ, ਮੈਂ ਬਬਲੂ ਦਾ ਯਾਰ ਆ, ਕੀ ਹੋ ਗਿਆ ਤੁਹਾਨੂੰ? ਬਬਲੂ ਨੂੰ ਸਮਝਾ। ਓ ਯਾਰ ਛੱਡ ਗਏ, ਕਿੱਡੇ ਬੁਰੇ ਲੱਗਣ ਨਹੀਂ। ਆਪਾਂ ਬੈਠੇ ਧੀਆਂ ਭੈਣਾਂ ਲੋਕਾਂ ਦੀਆਂ ਲੰਘਦੀਆਂ ਵੀ ਨਿਗਾਹ ਪੈਂਦੀ ਉਹਨਾਂ ਤੇ। ਆਓ ਚੱਲੀਏ। ਓਏ ਇੱਕ ਮਿੰਟ ਬਬਲੂ ਦਬਾਓ ਤਾਂ ਸਹੀ ਹੈ। ਇੱਕ ਮਿੰਟ ਓਏ ਸੋਹਣੀ ਭਾਜੀ, ਤੁਹਾਡੇ ਘਰ ਦੇ ਵਿੱਚ ਸਿਰਫ ਠੰਡ ਹੀ ਠੰਡ ਵਾ, ਛੱਤਿਆ ਵਾ ਸਾਰਾ, ਬਾਕੀ ਸਹੂਲਤ ਕੋਈ ਨਹੀਂ ਹੈਗੀ। ਹੈ 4 ਤਰ੍ਹਾਂ ਦੇ ਸਾਬਣ ਪਏ ਆ ਉੱਥੇ, ਮੂੰਹ ਧੋਣ ਵਾਲਾ ਲਹਿਦਾ, ਹੱਥ ਧੋਣ ਵਾਲਾ ਲਹਿਦਾ, ਸਿਰ ਧੋਣ ਵਾਲਾ ਲਹਿਦਾ, ਪਾਗਲ ਹੋਏ ਫਿਰਦੇ ਆ। ਸਾਡੇ ਉੱਥੇ ਬਿੱਲੀ ਮਾਰਕਾ ਸਾਬਣ ਹੁੰਦਾ, ਇੰਨੀ ਝੱਗ ਬਣਦੀ ਆ। ਔਰ ਯਕੀਨ ਕਰਕੇ ਜਾਣੀ ਸੋਨੀ ਭਾਈ, ਪਿੰਡ ਦੇ ਵਿੱਚ ਇੱਕ ਵਾਰੀ ਬਿੱਲੀ ਮਾਰਕਾ ਘਸਾਈ ਦਾ, ਜਿੱਥੇ ਨਹਿਰ ਦੀ ਛਾਲ ਮਾਰੀ ਦੀ ਨੇ ਉੱਥੇ ਜਿੰਨੇ ਨਹਾਉਂਦੇ ਹੁੰਦੇ ਸਾਰੇ ਹੀ ਨਿਖਰ ਜਾਂਦੇ ਆ। ਇੰਨਾ ਸੋਡਾ ਹੁੰਦਾ ਉਸ ਸਾਬਣ। ਓਏ ਤੁਹਾਨੂੰ ਸਾਬਣ ਦੀ ਪੈ ਗਈ ਆ, ਤੁਸੀਂ ਅਗਲੀ ਵੀ ਗੱਲ ਸਮਝੋ। ਤੁਹਾਡੀ ਵਜ੍ਹਾ ਨਾਲ ਮੈਂ ਵੀ ਬੇਇੱਜ਼ਤ ਹੋ ਰਿਹਾ। ਹੋਇਆ ਕੀ ਆ ਯਾਰ? ਆ ਨਾਲ ਦੀ ਗਵਾਂਢਣ ਕੱਲ ਕਿਉਂ ਆਈ ਸੀ ਘਰ? ਉਹ ਜਿਹਨੇ ਵਾਲ ਕੱਟੇ ਆ, ਆਹੋ ਉਹ ਮੇਰੀ ਖਾਤਰ ਹੁੰਦੀ ਆ, ਮੈਨੂੰ ਬੜਾ ਵੇਖਦੀ ਆ, ਭਰ ਰੱਖਾਂ। ਉਹ ਤੇਰੀ ਖਾਤਰ ਨਹੀਂ ਆਉਂਦੀ। ਹਾਂ ਬੇਹਦਾਇਤਾ ਫਰਿੱਜ 'ਚ ਗੋਸ਼ਤ ਰੱਖ ਕੇ ਗਈ ਸੀ, ਤੁਸੀਂ ਉਹ ਖਾ ਗਏ ਸੀ। ਓ ਯਾਰ ਕੀ ਹੋ ਗਿਆ, ਇੰਨੇ ਜੇ ਗੋਸ਼ਤ ਤੋਂ ਬਾਰ-ਬਾਰ ਗੇੜੇ ਮਾਰੀ ਜਾਂਦੀ ਆ। ਤੁਹਾਨੂੰ ਇਹ ਨਹੀਂ ਪਤਾ ਵੀ ਮਹੱਲੇ 'ਚ ਕੋਈ ਰੱਖ ਜਾਂਦਾ ਗੋਸ਼ਤ, ਤੁਸੀਂ ਉਹ ਵੀ ਖਾ ਗਏ ਦੋਵੇਂ ਹੀ। ਓ ਯਾਰ ਉਹ ਆਪਣੇ ਪਿੰਡਾਂ ਦੇ ਵਿੱਚ ਤੇ ਅਸੀਂ ਆਬਾ ਲੋਕਾਂ ਨੂੰ ਖਵਾਈਦਾ ਯਾਰ। ਸੋਨੀ ਭਾਈ ਇਦਾਂ ਦੇ ਕਿਦਾਂ ਦੇ ਲੋਕ ਇੰਨੇ ਗੋਸ਼ਤ ਤੋਂ ਲੜ ਪੈਂਦੇ। ਭਰਾਵਾ ਤੂੰ ਆਪਣੇ ਆਂਡੀਆਂ ਗਵਾਂਡੀਆਂ ਪੁੱਛਦਾ ਸੀ, ਅਸੀਂ ਜੋ ਜਿੰਨਾ ਵੀ ਕੁਛ ਫ੍ਰਿਜ 'ਚ ਪਕਾਇਆ ਵਾ ਨਾਲ ਉਹਨਾਂ ਨੂੰ ਵੀ ਕੋਲੀਆਂ ਦਿੰਦੇ ਰਹੇ। ਓ ਸੋਨੀ ਭਾਈ ਘਰ ਚੱਲੀਏ, ਕੋਈ ਭਰਜਾਈ ਦੀ ਸ਼ਾਈ ਨਾ ਚੁੱਕੇ ਲੈ ਉਹ ਜਾਵੇ। ਨਹੀਂ, ਇੱਕ ਮਿੰਟ ਬਬਲੂ, ਕੋਈ ਨਹੀਂ ਸ਼ਾਇਦ ਚੁੱਕੀ ਜਾਂਦੀ। ਓਏ ਮਿਲੀ, ਉਹ ਤੂੰ ਤਾਂ ਪੈਰ ਥੱਲੇ ਕਰ ਲੈ, ਸਾਗ ਖਾਦਾ ਕਿੱਦਾਂ ਬੈਠਾ ਤੂੰ? ਆ ਪੈਰ ਲਮਕਾ ਉਹ ਲੈ। ਤੇਰੀ ਬੈਠਕ 'ਚ ਬੈਠੇ ਆ, ਪਾਰਕ 'ਚ ਬੈਠੇ ਆ, ਪੈਰ ਥੱਲੇ ਮਕਾਲੇ ਵੀ ਥੱਲੇ ਨਹਿਰ ਜਾਣ ਡਈ ਆ। ਓਏ ਬਬਲੂ ਤੇਰਾ ਦੋਸਤ ਕੈਸਾ ਵਾ? ਓ ਯਾਰ ਤੁਸੀਂ ਇੱਥੇ ਕੋਈ ਲੈ ਘਰ ਲੈ ਜਾ, ਇਹਨੇ ਪਾਗਲ ਹੋ ਜਾਣਾ, ਇੰਨੀ ਦੇਰ ਇਹ ਬਾਹਰ ਨਹੀਂ ਰਹਿੰਦਾ। ਤੁਸੀਂ ਜਿਹੜੀ ਗੱਲਬਾਤ ਕਰਨੀ ਹੈ ਇੱਥੇ ਮੁਕੰਮਲ ਤੌਰ ਤੇ ਕਰਕੇ ਆ ਜਾਈਓ, ਮੈਂ ਫਿਲਮ ਦੇਖ ਲਵਾਂ ਯਾਰ, ਫਿਲਮ ਮੁੱਕ ਜਾਣੀ ਓਏ ਇੱਕ ਮਿੰਟ, ਉਹ ਫਿਲਮ ਮੁੱਕ ਜਾਣੀ ਹੈ। ਉਹ ਸਹੀ ਕਹਿੰਦਾ, ਕਦੋਂ ਦੇ ਘਰੋਂ ਨਿਕਲੇ? ਇੰਨੀ ਦੇਰ ਅਸੀਂ ਘਰੋਂ ਨਹੀਂ ਨਿਕਲੇ ਕਦੀ। ਭਰਾਵਾ ਫਿਲਮ ਆ ਕਿਹੜਾ ਖੀਰ ਆ, ਮੁੱਕ ਜਾਣੀ ਹੈ। ਬਹਿ ਜਾ ਇੱਥੇ, ਦੁਬਾਰਾ ਰਿਵਰਸ ਕਰਕੇ ਲਾ ਦੂੰ ਤੈਨੂੰ। ਬਹਿ ਜਾ। ਤੁਸੀਂ ਆ ਜਾਓ, ਮੈਂ ਓਏ ਇੱਕ ਚੱਲਦਾ ਮਿੰਟ, ਘਰ। ਕੋਈ ਸੋਨੀ ਕੋਈ ਚੀਜ਼ ਚੱਕੀ ਗਈ ਸਾਡੇ ਤੇ ਪੈ ਜਾਣੀ। ਉਹ ਨਹੀਂ ਪੈਂਦੀ। ਓਏ ਬਬਲੂ ਇੱਕ ਮਿੰਟ ਠਹਿਰ ਓ ਜਾ। ਯਾਰ ਤੂੰ ਕਾਤੋਂ ਕਮਲਾ ਹੈ, ਰੋਜ਼ ਪਰੌਣੇ ਆਉਂਦੇ ਆ, ਰੋਜ਼ ਕਜਨ ਹੋਣਾ ਤੇਰਾ। ਉਹ ਤੇਰਾ ਮਾਸੀ ਦਾ ਪੁੱਤ ਵਾ, ਕਿੱਦਾਂ ਦੇਖ ਵਿਚਾਰਾ, ਮੈਨੂੰ ਕਹਿ ਕੇ ਲਿਆ, ਦੇਖੀ ਤੂੰ ਮੇਰਾ 10 ਸਾਲਾਂ ਬਾਅਦ ਆਇਆ, 10 ਸਾਲਾਂ ਬਾਅਦ। ਡੁੱਬ ਕੇ ਮਰ ਜਾ, ਸਾਨੂੰ ਘਰੋਂ ਕੱਢਣ ਲੱਗ ਪਿਆ, ਲਾਹਨਤ ਤੇ ਸਿਰ ਜ਼ਿੰਦਗੀ। ਕਿੰਨੇ ਫੋਨ ਕੀਤੇ? ਅੱਛਾ ਤੂੰ ਕਿੰਨੇ ਫੋਨ ਕੀਤੇ ਦੱਸ ਮੈਨੂੰ। ਐ ਛੋਟੀ ਦਾ ਫੋਨ ਕਰਨ ਨਹੀਂ ਆ ਤੂੰ, ਹੈ ਆਉਂਦਾ ਨਹੀਂ। ਅਜੇ ਹੁਣ ਆ ਤੂੰ ਗਿਆ। ਮੇਰੇ ਨਾਲ ਗਿਆ ਵਾ, ਮੇਰੇ ਕਦਰਾਂ ਨੇ ਕਿੱਦਾਂ ਤੇਰੀ ਸੇਵਾ ਕੀਤੀ ਆ। ਉਹ ਭਾਈ ਉੱਥੇ ਤੇ ਏਡਾ ਮਜ਼ਾ ਆਇਆ, ਹਜੇ ਵੀ ਸਾਨੂੰ ਆਉਣ ਨਹੀਂ ਦਿੰਦੇ। ਕਹਿੰਦੇ ਰਹਿ ਲਓ 2-4 ਮਹੀਨੇ ਹੋਰ, ਕੀ ਕਰਨਾ ਪਿੰਡ ਜਾ ਕੇ। ਮੈਂ ਕਹਿੰਦਾ ਬਈ ਸੋਨੀ ਭਾਈ, ਇਹਨਾਂ ਦੇ ਉੱਥੇ ਜਦੋਂ ਮੈਂ ਰਿਹਾ ਨਾ 6 ਮਹੀਨੇ, ਉਹ ਮੰਜਾ ਵਾਕਫ ਹੋ ਗਿਆ ਸੀ ਮੇਰਾ। ਮੈਂ ਜਦੋਂ ਟੁਰਿਆ ਮੰਜਾ ਮੇਰੇ ਨਾਲ ਟੁਰੇ, ਮੈਂ ਜਿੱਧਰ ਨੂੰ ਜਾਵਾਂ ਮੰਜਾ ਉਧਰ ਨੂੰ ਜਾਂਦਾ ਸੀ। ਮੈਂ ਇੱਕ ਦਿਨ ਰਾਤ ਸੋਚਿਆ, ਮੈਂ ਕਿਹਾ ਸਵੇਰੇ ਮੈਂ ਬੋਰਡ ਥੱਲੇ ਸੌਣਾ। ਮੈਂ ਸਵੇਰੇ ਉੱਠ ਕੇ ਮੂੰਹ ਹੱਥ ਧੋ ਕੇ ਅੱਖਾਂ ਖੋਲੀਆਂ ਤੇ ਬੋਰਡ ਥੱਲੇ ਮੇਰਾ ਮੰਜਾ ਪਿਆ। ਉਹ ਤਾਂ ਉੱਥੇ ਸਾਡੇ ਪਿੰਡ ਦਾ ਹਕੀਮ ਮਸ਼ਹੂਰ ਹੈਗਾ ਸੀ, ਉਹਨੇ ਗੱਲ ਮੁਕਾਈ ਉਹੀ। ਉਹ ਜਦੋਂ ਦੀ ਨਬਜ਼ ਫੜ ਕੇ ਦੇਖੀ ਨਾ, ਉਹਨੇ ਕਿਹਾ ਇਹਨੂੰ ਲੈ ਜਾਓ, ਤੇਰੇ ਯਾਰ ਨੂੰ ਮੰਜਾ ਹੋ ਗਿਆ। ਮੰਜਾ ਹੋ ਗਿਆ? ਸ਼ੂਗਰ ਨਹੀਂ ਨਾ ਹੋਈ। ਅੱਛਾ ਮੰਜਾ ਹੋ ਗਿਆ। ਆਹ ਵੀ ਮੰਜੇ ਨਾਲ ਹੀ ਲੱਗਾ ਸੀ ਵੀ ਉੱਥੇ ਕਿਹੜਾ ਕਰਨਾ, ਖਾਣਾ ਪੀਣਾ ਸੌਣਾ। ਇੱਥੇ ਤੇਰੇ ਫੇਰ ਵੀ ਅਸੀਂ ਕਿਸੇ ਵੇਲੇ ਪੋਚਾ ਪਾਚਾ ਫੇਰ ਲਈਦਾ ਸੀ। ਬਾਕੀ ਬਬਲੂ ਗੱਲ ਸਮਝਦੀ ਹੁੰਦੀ ਐ, ਐਮਲੀ ਤੂੰ ਵੀ ਗੱਲ ਸਮਝ। ਯਾਰ ਪਾਸ ਹੋਣੀ, ਸਾਡੇ ਵੀ ਕਜ਼ਨਾ ਕੋ ਰਿਹਾ ਵਾ, ਪਰ ਇਦਾਂ ਦਾ ਲਾਂਤੀ ਵਾਲਾ ਕੰਮ ਨਹੀਂ ਕੀਤਾ ਜਿੱਦਾਂ ਦਾ ਤੂੰ ਕਰਨ ਡਿਆ ਵਾ। ਤੂੰ ਬੈਗ ਹੀ ਚੁੱਕ ਲਿਆਂਦਾ ਸਾਡਾ। ਦੇਖੋ ਕੀ ਕਹੀ ਜਾਣ ਡਿਆ। ਉਹ ਸੋਨੀ ਭਾਈ, ਤੇਰੇ ਘਰ ਨੂੰ ਇਹ ਆਪਣਾ ਘਰ ਸਮਝਦਾ। ਉੱਥੇ ਦੀ ਫੋਟੋ ਲਵਾ ਦੇਵਾਂ ਫੇ ਮੈਂ, ਹੈ ਫੋਟੋ ਤੋਂ ਬਗੈਰ ਹੀ ਉਹ ਇਦਾਂ ਦੇ ਕੰਮ ਕਰਨ ਦਿਆ। ਆ ਸਵੇਰੇ ਮੈਂ ਅੱਖਾਂ ਮਲਦਾ ਜਦੋਂ ਬਾਥਰੂਮ ਗਿਆ ਨਾ, ਬਾਈ ਮੈਂ ਕੀ ਵੇਖਿਆ, ਏਡਾ ਲੰਮਾ ਛਾਪਰ ਇਹਨੇ ਬਾਹ ਤੇ ਚੜਾਇਆ ਤੇ ਵਿਮ ਸਾਬਣ ਉਹਦੇ ਉੱਤੇ ਮਲਿਆ। ਅੱਛਾ ਤੇ ਏਦਾਂ ਨਹੀਂ ਉਹ ਜਿਹਦੇ ਤੇ ਆਪਾਂ ਬਹਿ ਕੇ ਹੌਲੇ ਹੁੰਦੇ ਆ, ਉਹਦੇ ਚ ਪਾ ਕੇ ਤੇ ਅੰਜਾਂ ਜੋ ਲਗਵਾ ਮਸਤ ਹੋਇਆ। ਮੈਨੂੰ ਪਹਿਲੋਂ ਲੱਗਾ ਮੱਝ ਨੂੰ ਮਸਾਲਾ ਦੇਣ ਦਿਆ। ਉਹ ਜਦੋਂ 5 ਮਿੰਟ ਬਾਅਦ ਬਾਹ ਇਹਨੇ ਇੰਜ ਕੱਢੀ ਨਾ ਤੇ ਐਡੀ ਸਾਬਣ ਦੀ ਗਾਚੀ ਉਹ ਜਿੰਨਾ ਤੂੰ ਮੂੰਹ ਧੋਤਾ ਫੇ ਸਵੇਰੇ ਉੱਠ ਕੇ। ਉਹ ਧੜ ਤੇ ਦੋਨਾਂ ਤੇ ਲਾਨਤ। ਉਹ ਕਬੋਰਡ ਚੋਂ ਸਾਬਣ ਕੱਢ ਲਿਆਂਦਾ ਸੀ ਤੇ ਆਇਆ ਕਰ ਦਿੰਦਾ। ਸੋਹਣੀ ਭਰਾ, ਮੈਂ ਇਹੀ ਤਾਂ ਤੈਨੂੰ ਦੱਸਣਾ ਸੀ ਕਿ ਭਾਬੀ ਬਹੁਤ ਖਰਚੀਲੀ ਬਹੁਤ ਵਧੇ, ਕਿੱਥੇ ਸਾਬਣ ਸਿੱਟਿਆ ਵਾ ਉਹਨੇ। ਉਹ ਤੁਹਾਡਾ ਫਿਟਰੇ ਮੂੰਹ, ਉਹ ਮੈਂ ਤਾਂ 2 ਦਫਾ ਉਹਦੇ ਨਾਲ ਮੂੰਹ ਵੀ ਧੋ ਲਿਆ ਵਾ। ਤੇ ਵੇਖ ਤੇ ਨਹੀਂ ਵੇਖਦੇ। ਸਾਫ ਦੇਖ ਤੂੰ ਕਿੱਦਾਂ ਹੋਇਆ ਫਿਰਦਾ ਵਾ। ਆ ਫਲਾਸ਼ ਤੋਂ ਜ਼ਿਆਦਾ ਸਾਫ ਹੋਇਆ ਇਸ ਅੱਛਾ, time ਤੋਂ। ਘਰ ਦੀਆਂ ਗੱਲਾਂ ਘਰ ਜਾ ਕੇ ਉਹ ਏਦਾਂ ਉਹ ਕਰਦਿਆਂ ਲੱਗਦਾ ਏਦਾਂ ਦਾ ਸਾਬਣ ਨਹੀਂ ਕੱਢੀਦਾ। ਆ ਪਤੀਲੀ 'ਚ ਗੱਲ ਚਾਹ ਬਣਾਉਣ ਲੱਗਾ ਜਦੋਂ, ਅੱਗ ਹੋ ਗਈ ਤੇਜ਼, ਉਹ ਦੁੱਧ ਸਾਰਾ ਲੱਗ ਗਿਆ ਸਾਈਡਾਂ ਤੇ, ਪੂਰਾ ਫਰਾਈ ਪਾਨ ਤੁਹਾਡਾ ਉਹ ਚਾਹ ਵਾਲਾ ਕੀ ਕਹਿੰਦੇ ਸੌਸ ਪੈਨ, ਉਹ ਕਾਲਾ ਸ਼ਾਹ ਹੋ ਗਿਆ।
ਉੱਥੇ ਜਿਹੜੀ ਤੇਜ਼ਾਬ ਦੀ ਬੋਤਲ ਪਈ ਬਾਥਰੂਮ 'ਚ ਉਹ ਪਾ ਕੇ ਇਹਨੇ ਦਾ ਗਿੱਟਿਆਂ ਨਾਲ ਮਲਿਆ। ਮੈਂ ਕਹਿੰਦਾ ਵੇਖ ਸੌਸ ਪੈਨ ਕਿੱਡਾ ਸੋਹਣਾ। ਉਹ ਤੁਹਾਡਾ ਬੇੜਾ ਤਰਜ ਪਿਆ, ਵਾਸ਼ਰੂਮ ਵਾਲਾ ਤੇਜ਼ਾਬ ਹੀ ਪਾਤਾ। ਯਾਰ ਉਹਦੇ ਵਿੱਚੋਂ ਚਿਕਨਾਹਟ ਨਹੀਂ ਸੀ ਲੱਥਣ ਡਈ, ਫਿਰ ਮੈਨੂੰ ਚੰਗੀ ਤਰ੍ਹਾਂ ਜਦੋਂ ਧੋਤਾ ਵਾ ਨਾ ਉਹਦੇ ਨਾਲ ਚਮਕ ਗਿਆ। ਉਹਦੇ ਵਿੱਚ ਜਿਹੜੀ ਮੈਂ ਸਵੇਰ ਚਾਹ ਬਣਾਈ ਆ, ਜਿਹਦਾ ਪਹਿਲਾ ਘੁੱਟ ਚਲਾਇਆ ਉਸੇ ਫਰਾਈ ਪੈਨ 'ਚ ਬਣਾਈ ਆ। ਉਹ ਬੇੜਾ ਫਰਕ ਲੈ ਹੁਣ ਤੇ ਜਗ੍ਹਾ ਤੇਰੇ ਇੱਥੋਂ ਵੜ ਕੇ ਗਿੱਟੀਆਂ ਤੱਕ ਆਇਆ ਵੀ ਹੁਣ ਤੁਹਾਡਾ ਬੇੜਾ ਤਰਜ। ਮੈਂ ਵੀ ਕਹਾਂ ਮੇਰੇ ਢਿੱਡ 'ਚ ਗੁੜਗੁੜ ਕਿਉਂ ਹੋਣ ਡਈ ਸਵੇਰ ਜਿਹੜਾ ਤੇਰੇ ਘਰ ਨੂੰ ਹੁਣ ਆਪਣੇ ਘਰ ਸਮਝਦੇ ਆ। ਉਹ ਜਿਹੜਾ ਬਰਾਂਡੇ 'ਚ ਪੱਖਾ ਲੱਗਾ ਵਾ ਉਹਦਾ ਉਹ ਵੱਧ ਘੱਟ ਕਰਨ ਵਾਲਾ ਖਰਾਬ ਨਹੀਂ ਹੋਇਆ ਤੁਹਾਡਾ ਹੋਇਆ ਸੀ। ਉਹ ਹੁਣ ਘੱਟ ਹੀ ਨਾ ਹੋਵੇ ਬਸ ਵੀ ਉਹ ਕਿਸੇ ਤਰੀਕੇ ਨਾਲ ਅਸੀਂ ਦੋਨਾਂ ਨੇ ਇੰਜ ਕਰਕੇ ਪੱਖਾ ਫੜਿਆ, ਇੱਕੋ ਦਾ ਪਰ ਖੋਲਿਆ। ਹੁਣ ਦੋ ਪਰਾਂ ਦੀ ਆਵਾਜ਼ ਏਡੀ ਸੋਹਣੀ ਆਉਂਦੀ, ਠੰਡ ਵੀ ਨਹੀਂ ਲੱਗਦੀ। ਓਏ ਅਕਲ ਦੇ ਉਹਨੇ ਉਹ ਪਰ ਨਹੀਂ ਲਾਈਦੇ ਇਦਾਂ। ਉਹ ਪੱਖੇ ਦਾ ਬੇੜਾ ਗਰਕ ਹੋ ਗਿਆ ਸਾਰੇ ਦਾ। ਐਵੇਂ ਉਹਦੀ ਹਵਾ ਘੱਟ ਹੋ ਗਈ ਆ। ਖਲਾਰਾ ਪਾਇਆ ਵਾ ਇਹਦੀ ਬੁੱਢੀ ਨੇ ਘਰ ਦੇ ਵਿੱਚ। ਹੈ ਹੁਣ ਆਉਂਦੀਆਂ ਦਰਵਾਜ਼ਿਆਂ 'ਚ ਆਵਾਜ਼ਾਂ, ਨਹੀਂ ਆਉਂਦੀਆਂ ਆਵਾਜ਼ਾਂ। ਕੱਲਾ ਪੇਚਕਸ ਖੋਲ ਕੇ ਉਹਨੂੰ ਤੇਲ ਲਾਇਆ ਮੈਂ। ਤੇਰਾ ਪੂਰਾ ਘਰ ਨੂੰ ਤੇਲ ਲਾਤਾ ਵਾ। ਹੁਣ ਉਧਰ ਕਿਸੇ ਦਰਵਾਜ਼ੇ 'ਚ ਆਵਾਜ਼ ਹੋ ਮੈਨੂੰ ਫੜ ਲਈ। ਉਹ ਤੇਰਾ ਬੇੜਾ ਤਰ ਗਿਆ। ਮੈਂ ਤੇ ਹਲੇ ਇਦੋਂ 15-20 ਦਿਨ ਪਹਿਲੇ ਪਾਲਿਸ਼ ਕਰਾਏ ਦਰਵਾਜ਼ੇ ਸਾਰੇ। ਇਹਨੇ ਤਾਂ ਰਗੜ ਸਾਫ਼ ਕੀਤੀ ਆ। ਵੇ ਕਹਿੰਦਾ ਕਿਦਾਂ ਦਾ ਮੈਂ ਤਾਂ ਤੇਰਾ ਘਰ ਹੀ ਬੜਾ- ਅੰਦਰ ਬੂਹੇ ਕੱਢਦੇ ਇਹਨੇ ਉਹ ਤੈਨੂੰ ਕਿਹਨੇ ਕਿਹਾ ਸੀ ਦਰਵਾਜ਼ਿਆਂ ਨੂੰ ਹੱਥ ਲਾ? ਉਹ ਸੋਹਣੀ ਭਾਜੀ ਉਹ ਪੱਲੇ 'ਚ ਚੀਚੀ ਦੀ ਆਵਾਜ਼ ਆਉਂਦੀ ਸੀ। ਪੱਲਾ ਖੋਲ ਕੇ ਫਿਰ ਮੈਂ ਦੁਬਾਰਾ ਫਿੱਟ ਕਰਕੇ ਤੇਲ ਲਾਤਾ। ਤੁਹਾਡੇ ਆਪਣੇ ਪੱਲੇ ਕੱਖ ਨਹੀਂ ਹੈਗਾ ਤੇ ਬੂਹੇ ਦੇ ਪੱਲੇ ਖੋਲਦੇ ਆ। ਅੱਛਾ ਤੇਰਾ ਬੈੱਡ ਜਿਹੜਾ ਉੱਤੇ ਬਈਦਾ ਚੂੰ ਦੀਆਂ ਆਵਾਜ਼ਾਂ ਇਹਨੇ ਖਤਮ ਕੀਤੀਆਂ। ਉਹ ਕਿਦਾਂ? ਅਚਾਰ ਪਿਆ ਸੀ ਨਾ ਘਰ, ਉਹਦੇ ਜੋ ਤੇਲ 2 ਚਮਚੀਆਂ ਕੱਢ ਕੇ ਚੂਲਾਂ 'ਚ ਪਾਤਾ। ਮੈਂ ਕਹਿੰਦਾ ਤੇਰਾ ਅਸੀਂ ਫਾਇਦਾ ਹੀ ਕੀਤਾ ਭਰਾਵਾ। ਉਹ ਮੈਨੂੰ ਮਾਫ ਦੇਖੋ, ਉਹ ਮੇਰਾ ਫਾਇਦਾ ਨਾ ਕਰੋ ਬਲਕਿ ਤੁਸੀਂ ਪਿੰਡਾਂ ਨੂੰ ਰੋਕ ਕਰੋ। ਸਾਨੂੰ ਪਿੰਡਾਂ ਨੂੰ ਰੁਖ ਨਾ ਕਰਾ। ਤੂੰ ਭਰਜਾਈ ਨੂੰ ਲਿਆ, ਉਹਨੂੰ ਮੈਂ ਸਮਝਾਵਾਂ। ਘਰ ਦੇ ਹੋਰ ਵੀ ਬੜੇ ਕੰਮ ਕਰਨ ਵਾਲੇ ਆ। ਉਹ ਮੈਂ ਆਪੇ ਹੀ ਲੈ ਆਉਂਗਾ ਉਹਨੂੰ। ਤੂੰ ਨਾ ਸਕਾ ਬਣੇ ਦਾ ਬਬਲੂ ਬਾਬੂ। ਗੱਲ ਸਮਝੀ ਦੀ ਹੁੰਦੀ ਹੈ। ਮੈਂ ਭਾਈ ਉੱਤੋਂ ਤੂੰ ਟੈਂਕੀ ਵੀ ਉੱਤੇ ਰੱਖੀ ਆ। ਉਹ ਮੈਂ ਨਹਾਉਣ ਵੜਿਆ ਜਦੋਂ ਆ ਮੈਂ 2 ਮਿੰਟ ਬੈਠਾ। ਮੈਨੂੰ ਚਾਹੀਦਾ ਸੀ 1 ਲੋਟਾ ਪਾਣੀ ਦਾ। ਤੱਤਾ ਪਾਣੀ ਮੇਰੀ ਚਾਂਗਰ ਕਢਾਤੀ। ਮੈਂ ਦੱਸਿਆ ਇਹਨੂੰ, ਉਸ ਤੋਂ ਬਾਅਦ ਮੇਰੀ ਚਾਂਗਰ ਨਹੀਂ ਨਿਕਲੀ। ਸਭ ਤੋਂ ਪਹਿਲਾਂ ਉੱਠ ਕੇ ਲੋਟਾ ਫਰਿੱਜ 'ਚੋਂ ਭਰ ਕੇ ਵਾਸ਼ਰੂਮ 'ਚ ਰੱਖਦਾ ਸੀ। ਬੇੜਾ ਤਰ ਗਿਆ। ਅੰਮਾ ਸਹੀ ਤੇਰੇ ਘਰ ਦੇ ਵਾਕਫ ਹੋਏ ਆ। ਆ ਦੇਖ ਲੈ ਉਹ ਕਿਹੜੇ ਪਾਸੇ ਤੁਰ ਪਏ ਮੇਰੇ ਘਰ ਨੂੰ। ਕੀ ਬਣਾਤਾ ਉਹ ਟੈਂਕੀ 'ਚ ਗਰਮ ਪਾਣੀ ਹੁੰਦਾ, ਫ੍ਰਿਜ 'ਚ ਠੰਡਾ ਸੀ। ਉੱਥੋਂ ਕੱਢ ਕੇ ਵਾਸ਼ਰੂਮ ਜਾਂਦੇ ਰਹੇ ਆ। ਮੈਂ ਵੀ ਕਹਾਂ ਵੀ 3 ਬੋਤਲਾਂ ਗਾਇਬ ਹੋਈਆਂ ਵਾ, ਕਿੱਥੇ ਗਈਆਂ? ਉਹ ਭਾਈ ਬਹੁਤ ਗਰਮੀ ਆ, ਉੱਤੇ ਟੈਂਕੀ ਸੜ ਜਾਂਦੀ, ਪਾਣੀ ਬਹੁਤ ਅੱਗ ਵਰਗਾ। ਆ ਕੱਲ ਮੈਂ ਬਾਥਰੂਮ 'ਚ ਬੈਠਾ, ਮੈਂ ਇਹਨੂੰ ਦਿੱਤੀ ਆਵਾਜ਼। ਮੈਂ ਕਿਹਾ ਬਈ ਪਾਣੀ ਇਮਲੀ ਬਹੁਤ ਤੱਤਾ ਹੀ। ਮੈਨੂੰ ਕਹਿੰਦਾ ਫੜਾ ਲੋਟਾ। ਇਹਨੂੰ ਮੈਂ ਲੋਟਾ ਫੜਾਇਆ, ਇਹਨੇ ਪਾਣੀ ਦਾ ਭਰ ਕੇ ਫਰਿੱਜ 'ਚ ਉੱਤਲੇ ਖਾਨੇ 'ਚ ਰੱਖਿਆ ਜਿੱਥੇ ਬਰਫ਼ ਪਈ ਹੁੰਦੀ। ਮੈਂ ਕਹਿੰਦਾ 20 ਮਿੰਟਾਂ ਬਾਅਦ ਇਹਨੇ ਮੈਨੂੰ ਲੋਟਾ ਫੜਾਇਆ। ਮੈਂ ਕਹਿੰਦਾ ਛੱਡ ਗੱਲਾਂ ਦੇ। ਉਹ ਤੇਰਾ ਬੇੜਾ ਮੈਂ ਆਪਣੇ ਆਪ ਦੀ ਸਫਾਈ ਕੀਤੀ, ਤਾਲੂ ਤੱਕ ਠੰਡ ਗਈ ਮੇਰੇ। ਓਏ ਤੁਸੀਂ ਪਾਗਲ ਹੋ ਗਏ? ਫ੍ਰਿਜ 'ਚ ਲੋਟਾ ਰੱਖਦਾ ਤੁਸੀਂ? ਨਹੀਂ ਫ੍ਰਿਜ 'ਚ ਤਾਂ ਇੱਕ ਲਿਖਿਆ ਵਾ, ਜਿਹੜਾ ਉੱਪਰ ਫ੍ਰੀਜ਼ਰ ਨਹੀਂ ਪਿਆ ਹੈਗਾ। ਉਹ ਫਿਰ ਬਾਰ-ਬਾਰ ਪਾਣੀ ਇਸਤੇਮਾਲ ਕਰਨਾ ਸੀ। ਮੈਂ ਉੱਥੋਂ 100 ਰੁਪਏ ਦੇ 10 ਲੋਟੇ ਲਿਆ ਕੇ ਭਰ ਕੇ ਰੱਖ ਦਿੱਤੇ। ਉਹ ਤੁਹਾਡਾ ਬੇੜਾ ਤਰ ਜਾ। ਤੁਸੀਂ ਮੇਰੇ ਘਰ ਨੂੰ ਕੀ ਲਾਰੀ ਅੱਡਾ ਬਣਾਤਾ ਵਾ? ਹੋਇਆ ਕੀ ਆ? ਹੋਇਆ ਕੀ ਆ? ਕੱਖ ਵੀ ਨਹੀਂ ਹੋਇਆ। ਫ੍ਰਿਜ 'ਚ ਲੋਟਾ ਕੌਣ ਉਹ ਰੱਖਦਾ? ਸੋਹਣੀ ਭਾਜੀ ਘਰ ਬਣਾਉਣ ਦਾ। ਮੈਂ ਤਾਂ ਕਹਿੰਦਾ ਭਰਜਾਈ ਨੂੰ ਇਹਨੂੰ ਕਹਿ, ਆਪਣੀ ਭਰਜਾਈ ਨੂੰ ਬੁਲਾਵੇ। ਫਿਰ ਤੈਨੂੰ ਮੈਂ ਸਮਝਾਵਾਂ ਘਰ ਕਿੱਦਾਂ ਚਲਾਈਦਾ। ਤੁਸੀਂ ਘਰ ਬਣਾਉਣ ਨਹੀਂ ਡਏ, ਘਰ ਜਾੜਨ ਡਏ ਮੇਰਾ ਤੁਸੀਂ। ਉਹ ਬੁੱਢੀ ਮੇਰੀ ਨੇ ਫ੍ਰਿਜ 'ਚ ਲੋਟਾ ਦੇਖ ਲਿਆ। ਮੈਂ ਕਹਿੰਦਾ ਹੁਣ ਤੈਨੂੰ ਬਿੱਲ ਵੀ ਘੱਟ ਆਇਆ ਕਰਨਾ ਹੀ। ਉਹ ਕਿਦਾਂ? ਉਹ ਤੇਰੀ ਮੀਟਰ ਦੀਆਂ ਤਾਰਾਂ ਨਹੀਂ ਜਿਹੜੀਆਂ, ਹਾਂ ਕੋਈ ਨੇ ਡਾਇਰੈਕਟ ਔਨ ਕੀਤੀਆਂ ਸੀ। ਉਹ ਟੈਨਸ਼ਨ ਦੇਣਾ ਫਾਇਦਾ ਚਲਾਉਣਾ ਕਹਿੰਦਾ। ਮੀਟਰ ਚੱਲਣ ਵਾਲੀ ਵੀ ਟੈਨਸ਼ਨ ਖਤਮ ਕਰ ਦਿੱਤੀ ਤੇਰੀ। ਵੇ ਤੇਰਾ ਭਲਾ ਸੋਚਦੇ ਭਰਾਵਾ, ਤੂੰ ਸਾਨੂੰ ਘਰੋਂ ਕੱਢਣ। ਔਰ ਸਭ ਤੋਂ ਵੱਡੀ ਗੱਲ, ਤੇਰੇ ਮਹੱਲੇ ਦਾ ਚੌਕੀਦਾਰ ਆ ਜਿਹੜਾ, ਉਹ ਤੇਰੇ ਕੋਲ ਹੁਣ ਪੈਸੇ ਨਹੀਂ ਲਊਗਾ। ਅੱਛਾ ਜੀ, ਹਾਂ। ਉਹ ਕਿਉਂ? ਹੁਣ ਮੈਂ ਇਹੀ ਕਹਤਾ, ਮੈਂ ਕਿਹਾ ਅਸੀਂ ਛੱਡ ਦਿੱਤਾ ਘਰ, ਬਾਹਰ ਤਾਲਾ ਲਾ ਕੇ ਛੋਟਾ ਬੂਹਾ ਖੋਲੀ ਦਾ। ਲੈ ਓਏ ਕੱਲ ਨੂੰ ਇਮਲੀ ਉੱਥੇ ਕੋਈ ਚੋਰੀ ਹੋ ਗਈ, ਚੌਕੀਦਾਰ ਨੇ ਕਿਹੜਾ ਮੈਨੂੰ ਕਿਹੜਾ ਤੁਸੀਂ ਕੋਈ ਪੈਸਾ ਦਿੰਦੇ ਸੀ? ਇੱਥੇ ਭਲੇ ਦਾ ਮੂੰਹ ਕਾਲਾ ਭਾਈ, ਭਲੇ ਦਾ ਮੂੰਹ ਕਾਲਾ ਇੱਥੇ। ਉਹ ਤੈਨੂੰ ਨਹੀਂ ਕਹਿੰਦੇ ਆ, ਭਲੇ ਨੂੰ ਕਹਿੰਦੇ ਆ। ਮੈਂ ਫਿਰ ਤੂੰ ਮੈਨੂੰ ਨਾ ਦੱਸ ਕੇ ਕਹਿ, ਉਹਨੂੰ ਕਹਿ। ਮੈਂ ਤਾਂ ਵੀਰੇ ਤੇਰਾ ਭਲਾ ਹੀ ਕੀਤਾ ਵਾ। ਭਰਜਾਈ ਦੇ ਕਿਹੜੇ ਸੋਹਣੇ ਸੂਟ ਆ। ਹਾਂ ਘਰ ਪਏ ਰਹਿੰਦੇ ਸੀ, ਧੁੱਪਦੇ ਸੀ, ਖਰਚਾ ਹੀ ਹੁੰਦਾ ਸੀ। ਆਹੋ। ਹੁਣ ਉਹ ਸੂਟਾਂ ਦੇ ਪੈਸੇ ਤੁਹਾਨੂੰ ਆਉਣਗੇ। ਉਹ ਕਿਦਾਂ? ਆ ਸਵੇਰੇ ਆਏ ਖਵਾਜਾ ਸਰਾ ਨੱਚਣ, ਮੈਂ ਉਹਨਾਂ ਨੂੰ ਦੇਤਾ 300 ਰੁਪਏ ਕਿਰਾਏ ਤੇ। ਮੈਂ ਕਿਹਾ ਪਾਓ, ਸਾਡੀ ਭਰਜਾਈ ਦੇ। ਕਿਸੇ ਨੂੰ ਇਹ ਸੂਟ ਪਾ ਕੇ ਕਿਸੇ ਨੂੰ ਜੱਫੀ ਨਹੀਂ ਪਾਉਣੀ ਹੈ, ਮੇਰੀ ਭਰਜਾਈ ਦੇ ਸੂਟ ਆ। ਮੈਂ ਕਿਹਾ ਉਹ ਜਾਨਵਰੋ, ਉਹ ਮੇਰੀ ਬੁੱਢੀ ਵਾਲੇ ਸੂਟ ਪਾ ਕੇ ਉਹਨੂੰ ਖੁਸਰੇ ਠੁਮਕੇ ਲਾਉਣਗੇ। 900 ਰੁਪਇਆ ਹੋਣਾ ਵਾ ਉਹਨਾਂ ਦਾ, ਤਿੰਨਾਂ ਸੂਟਾਂ ਦਾ। ਤੇ ਹੁਣ ਤੈਨੂੰ 600 ਰੁਪਇਆ ਨਾਲ ਹੋਰ ਵੀ ਲੜ ਜਾਣਾ। ਉਹ 600 ਕਾਹਦਾ ਰੜਲਾ ਨਾਲ? ਉਹਦੇ ਉੱਪਰ 2 ਮੰਜੇ ਨਹੀਂ ਸੀ ਪਏ। ਆਹੋ। ਉਹਦੇ ਆਪਣੇ ਮਹੱਲੇ ਦੇ ਵਿੱਚ ਗਰਾਊਂਡ 'ਚ ਤਜਾਓ ਲੱਗਦਾ ਅਤਵਾਰ ਬਾਜ਼ਾਰ, ਉੱਥੇ ਮੈਂ 2 ਮੰਜੇ ਲੈਸ ਵਾਲੇ ਨੂੰ ਦੇਤੇ। ਮੈਂ ਕਿਹਾ ਲੈ ਲੈਸਾਂ ਵੇਚ ਇੱਥੇ। ਉੱਤੇ ਲੈਸਾਂ ਵੇਚ, ਉਹ ਵੀ ਤੈਨੂੰ ਪੈਸੇ ਆਉਣੇ ਪੈਸੇ ਤੈਨੂੰ ਹੋਣੇ ਸਾਰੇ। ਅਸੀਂ ਤੇ ਤੇਰੇ ਨਾਲੋਂ ਜ਼ਿਆਦਾ ਘਰ ਦਾ ਸੋਚਣੇ, ਤੂੰ ਸਾਨੂੰ ਭਾਉਣਾ। ਸਾਡਾ ਤਾਂ ਤੁਸੀਂ ਆਪਣਾ ਘਰ ਸਮਝਦੇ। ਉਹ ਮੇਰੀ ਗੱਲ ਸੁਣੋ, ਤੁਸੀਂ ਰੋਵੋ ਨਾ, ਉਹ ਬਹੁਤ ਬੁਰੇ ਲੱਗਦੇ। ਉਹ ਤੁਸੀਂ ਤਾਂ ਮੇਰਾ ਘਰ ਹੀ ਖਾਲੀ ਕਰ ਦੇਣਾ ਵਾ।
ਇਹ ਹੌਲੀ ਹੌਲੀ ਮੈਨੂੰ ਵੀ ਨਾ ਕਿਤੇ ਕਿਰਾਏ ਤੇ ਦੇ ਦਿਓ। ਆ ਹੁਣ ਆ ਜਿਹੜਾ ਕੂੜਾ ਚੱਕਣ ਹੁੰਦਾ ਇਹ ਵੀ ਟੈਨਸ਼ਨ ਮੁੱਕ ਗਈ ਤੇਰੀ ਭਾਈ। ਕਿੰਨੇ ਪੈਸੇ ਦਿੰਦਾ ਉਹਨੂੰ ਤੂੰ? ਉਹਨੂੰ ਮੈਂ ਦੇਣਾ ਸੀ ਮਹੀਨੇ ਦਾ 1000 ਰੁਪਇਆ। ਲੈ ਤੇਰਾ 1000 ਇਹ ਸਾਲ ਦਾ 12000 ਬਚਣਾ ਤੇਰਾ। ਉਹ ਕਿੱਦਾਂ? ਓਏ ਜਿੰਨਾ ਕੂੜਾ ਮੈਂ ਇਕੱਠਾ ਕਰਦਾ ਸੀ ਮੈਂ ਛੱਤ ਤੇ ਚੜ ਕੇ ਘੁਮਾ ਕੇ ਸੁੱਟ ਦਿੰਦਾ ਸੀ, ਪਤਾ ਨਹੀਂ ਕਿੰਨਾ ਹਲ ਜਾਂਦਾ ਸੀ। ਹੁਣ ਉਹਨਾਂ ਨੇ ਦੇਣਾ 1000 ਜਿੰਨਾ ਹਲ ਜਾਂਦਾ ਸੀ। ਲੋਕਾਂ ਦੀਆਂ ਛੱਤਾਂ ਤੇ ਜਾਊਗਾ ਤੇਰੇ ਕੋਲ ਨਹੀਂ ਆਣ ਕੇ ਕਹੂਗਾ ਕਿ ਭਾਈ ਤੁਹਾਡਾ ਕੂੜਾ ਕਿੱਥੇ ਹੈ? ਮੰਗੂਗਾ ਆਹ ਯਾਰ ਤੁਸੀਂ ਮੈਨੂੰ ਮਹੱਲੇ 'ਚ ਵੀ ਛਿੱਤਰ ਪਵਾ ਦੇਣੇ ਆ। ਉਹ ਏਦਾਂ ਨਹੀਂ ਕਰੀਦਾ ਬਬਲੂ, ਕਿਸੇ ਦੇ ਘਰ ਡਿੱਗ ਪਿਆ ਸ਼ੋਰ ਵਾਲੇ ਦੇ ਪੈਸੇ ਕਿੰਨੇ ਦਿਨਾਂ ਤੂੰ? ਉਹਦਾ ਬਣਦਾ ਸੀ ਤਕਰੀਬਨ 15000 ਰੁਪਇਆ। ਉਹ ਬੂਆ ਖੜਕਾ ਕੇ ਤੁਹਾਨੂੰ ਸੁੱਤਿਆਂ ਨੂੰ ਜਗਾਉਂਦਾ ਸੀ। ਹਾਂ 15 ਤਰੀਕ ਨੂੰ ਤੂੰ ਮੈਨੂੰ ਦੱਸਿਆ ਕਿ ਦੁੱਧ ਵਾਲਾ ਆ ਕੇ ਜਗਾਉਂਦਾ ਹਾਂ ਸੀ। ਜਗਾਉਂਦਾ। ਹੱਥ ਸੁੱਟ ਹੁਣ ਨਹੀਂ ਜਗਾਊ। ਉਹ ਕਿਉਂ? ਮੈਂ 15 ਤਰੀਕ ਨੂੰ ਕਰੰਟ ਲਾ ਦਿੰਦਾ ਸੀ ਗੇਟ ਨੂੰ। ਮੈਂ ਕਿਹਾ ਜਦੋਂ ਉਹਨੇ ਇੱਕ ਵਾਰੀ ਐਂ ਖੜਕਾਉਣਾ ਮੁੜ ਕੇ ਨਹੀਂ। ਓਏ ਸਾਲਮਾ ਜੇ ਮੈਂ ਖੋਲਿਆ ਜਾਂ ਤੇਰੀ ਭਰਜਾਈ ਨੇ ਖੋਲਿਆ ਫੇ ਇਹ ਫੇ ਤੁਹਾਡੀ ਜ਼ਿੰਮੇਵਾਰੀ ਆ। ਮੈਂ ਤੁਹਾਡਾ ਦੁੱਧ ਵਾਲਾ ਕਲੀਅਰ ਕਰ ਦੇਣਾ 15 ਤੁਸੀਂ ਤਰੀਕ। ਦੋਵੇਂ ਨੇ ਜਦੋਂ ਬੂਹਾ ਖੋਲਣੇ ਦੇ ਹੱਥ ਦੇ ਵਿੱਚ ਸੋਟੀ ਫੜ ਲਿਆ ਕਰਨੀ। ਹਾਂ ਓਏ ਤੁਸੀਂ ਦੁੱਧ ਵਾਲਾ ਕਲੀਅਰ ਕਰਨਾ ਹੀ ਆ, ਸਾਨੂੰ ਦੋਵਾਂ ਜੀਆਂ ਨੂੰ ਕਲੀਅਰ ਕਰਨ ਨੂੰ ਫਿਰਦੇ ਆ। ਉਹ ਕਿੰਨਾ ਕੁ ਫਾਇਦਾ ਕਰੀਏ, ਕਿੰਨਾ ਕੁ ਫਾਇਦਾ ਕਰੀਏ। ਓ ਤੁਸੀਂ ਫਾਇਦਾ ਨਾ ਕਰੋ, ਤੁਹਾਡੀ ਮਿਹਰਬਾਨੀ ਫਾਇਦਾ ਨਾ ਕਰੋ। ਆ ਪਿੰਡ ਵੱਲ ਨੂੰ ਮੂੰਹ ਕਰੋ। ਤੂੰ ਇਹਦਾ ਕਜ਼ਨ ਮਾਂ ਤੇ ਮੈਂ ਤੈਨੂੰ ਆਪਣਾ ਸਮਝਣ ਲੱਗ ਪਿਆ ਵਾਂ। ਹਾਂ ਉਹ ਤੂੰ ਮੈਨੂੰ ਆਪਣਾ ਨਾ ਸਮਝ, ਤੂੰ ਮੈਨੂੰ ਪਰਾਇਆ ਹੀ ਸਮਝ। ਮੇਰੇ ਛੁਰੀ ਮਾਰ ਮਾਰ ਮੇਰੀ ਬੱਖੀ ਛੁਰੀ ਤੋਂ। ਉੱਥੇ ਘਰ ਆ ਜਾ, ਉੱਥੇ ਵੱਜ ਜਾਣੀ। ਮੇਰੇ ਕੋਲ ਇੱਥੇ ਚੌਂਕ 'ਚ ਨਹੀਂ ਵੱਜਣੀ। ਓ ਯਾਰ ਇਹ ਚੌਂਕ 'ਚ ਸ਼ਰਮ ਆਉਂਦੀ ਹੈ ਤੈਨੂੰ? ਭਲੇ ਦਾ ਹੈਂ? ਮੂੰਹ ਕਾਲਾ, ਭਲੇ ਦਾ ਮੂੰਹ ਕਾਲਾ ਭਾਈ, ਭਲੇ ਦਾ ਮੂੰਹ ਕਾਲਾ। ਉਹ ਤੂੰ ਭਲਾ ਨਾਲ ਹੀ ਲਈ ਫਿਰਨ ਡਿਆ ਵਾ। ਓਏ ਹੋਰ ਤੇ ਹੋਰ ਭਾਈ ਇਹ ਕੀ ਗੱਲ ਹੋਰ ਸੁਣ ਲੈ ਤੂੰ। ਉਹ ਸਾਰੀਆਂ ਛੱਡ ਦੇਵਾ, ਮੈਨੂੰ ਮਾਫੀ ਦਿਓ। ਵੈਗ ਨਾ ਕਿ ਉੱਠੋ, ਚਲੋ ਘਰਾਂ ਨੂੰ। ਘਰਾਂ ਤੁਹਾਨੂੰ ਮੈਂ ਭਾਉਣਾ ਹੈ। ਉੱਠੋ ਉੱਠੋ ਘਰੋਂ ਓ ਸੋਹਣੇ ਉੱਠੋ। ਆ ਚੁੱਕੋ ਨਾ ਦਾਗ, ਆ ਚੁੱਕੋ। ਚਲੋ 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 ਉਹ ਕਹ ਹਜ਼ਾਰ ਹੱਥ ਮਾਰ ਯਾਰ ਸੋਹਣੀ ਏਦਾਂ ਨਿਕਲੋ ਨਿਕਲੋ ਯਾਰ ਨਹੀਂ ਮਿਲਦੇ, ਯਾਰ ਨਹੀਂ ਮਿਲਦੇ ਹੁੰਦੇ। ਉਹ ਯਾਰ ਚਾਹੀਦਾ ਵੀ ਨਹੀਂ। ਚਲੋ ਦਫਾ ਨਹੀਂ ਹੋ। ਕਿੰਨਾ ਤੇ ਇਹ ਭਾਂਡੇ ਧੋਤੇ, ਕਿੰਨਾ ਦੀ ਤੇਰੇ ਵਿਹੜੇ ਧੋਤੇ ਸਾਡਾ। ਓ ਨਾ ਟੁੱਟੀ। ਓ ਮੈਂ ਉਹ ਗੱਲ ਸੁਣ ਲੈ ਮੇਰੀ। ਸੋਹਣੀ ਮੈਂ ਜ਼ਿੰਦਗੀ 'ਚ ਤੇਰੇ ਘਰ ਨਹੀਂ ਬਣਨਾ ਕਦੀ। ਤੂੰ ਤਰਸਣਾ ਐ ਦੀ ਸ਼ਕਲ ਨੂੰ। ਤੇ ਮੈਂ ਤੇਲਾ ਨਹੀਂ ਆਉਣਾ ਅੱਜ ਤੋਂ ਬਾਅਦ। ਹਾਂ ਬੇੜਾ ਤੇਰੇ ਤੋਂ ਗਿਆ। ਜਾਓ ਮਰੋ ਦੋਵੇਂ ਜਾ ਕੇ। ਓ ਮੇਰੀ ਸੁਣ ਲੈ ਗੱਲ, ਮੈਂ ਤਾਂ ਨਹੀਂ ਛੱਡ ਕੇ